ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਮੈਂ ਉਹ ਵੀਡੀਓ ਬਣਾਈ ਸੀ ਨਾ ਕਿ ਯਾਰ ਜਿਹੜੀ ਜ਼ੁਬਾਨ ਦੇ ਵਿੱਚ ਅਸੀਂ ਰੋਜ਼ਮਰਾ ਦੀ ਗੁਫ਼ਤਗੂ ਨਹੀਂ ਕਰ ਸਕਦੇ, ਉਸ ਜ਼ੁਬਾਨ 'ਚ ਅਸੀਂ ਸਾਇੰਸ ਕਿਵੇਂ ਪੜ੍ਹ ਸਕਦੇ ਹਾਂ, ਉਸ ਜ਼ੁਬਾਨ 'ਚ ਅਸੀਂ ਤਾਰੀਖ ਕਿਵੇਂ ਪੜ੍ਹ ਸਕਦੇ ਹਾਂ, ਉਸ ਜ਼ੁਬਾਨ 'ਚ ਅਸੀਂ ਸਾਰੇ ਮਜ਼ਮੂਨ ਕਿਵੇਂ ਪੜ੍ਹ ਸਕਦੇ ਹਾਂ। ਜਿਹੜੀ ਜ਼ੁਬਾਨ ਸਾਨੂੰ ਬੋਲਣੀ ਨਹੀਂ ਹੁੰਦੀ, ਮਤਲਬ ਹੀ ਨਹੀਂ ਹੁੰਦੇ, ਸਾਡੀ ਸਾਰੀ ਜ਼ਿੰਦਗੀ ਮਤਲਬ ਲੱਭਣ 'ਚ ਲੰਘ ਜਾਂਦੀ ਹੈ। ਨਾ ਸਾਨੂੰ ਇਲਮ ਹੁੰਦਾ ਨਾ ਹੁਨਰ ਹੁੰਦਾ। ਭਾਈ ਹੋਰਾਂ ਨੇ ਕਮੈਂਟ ਕੀਤਾ ਸੀ ਅੰਗਰੇਜ਼ੀ ਬੋਲਣੇ ਵਾਲੋਂ ਨੇ ਹਮ ਪਰ ਰਾਜ ਗਿਆ। ਕਮੈਂਟ ਲੰਮਾ ਸੀ। ਮੇਰੀ ਉਸ ਵੀਡੀਓ 'ਤੇ ਫੇਸਬੁੱਕ 'ਤੇ ਤੁਸੀਂ ਵੇਖ ਸਕਦੇ ਹੋ। ਲੋਕ ਆਉਂਦੇ ਨੇ ਭਾਈ ਤੂੰ ਆਪ ਕਮੈਂਟ ਕਰਨਾ, ਆਪ ਹੀ ਜਵਾਬ ਦੇਣਾ। ਤੁਸੀਂ ਮੇਰੀ ਸਾਰੀਆਂ ਵੀਡੀਓਜ਼ 'ਤੇ ਜਾ ਕੇ ਕਮੈਂਟ ਵੇਖ ਸਕਦੇ ਹੋ। ਫੇਸਬੁੱਕ 'ਤੇ ਲੰਮੇ ਕਮੈਂਟ ਹੁੰਦੇ ਨੇ, ਟਿਕਟਾਕ ਨਹੀਂ ਉਹ ਐਡਾ ਲੰਮਾ ਕਰਨ ਦਿੰਦੀ, ਤਾਂ ਮੈਂ ਕੱਟ ਕੇ ਫਿਰ ਇਹਨਾਂ ਦੇ ਕਮੈਂਟ ਦੇ ਜਵਾਬ ਦੇਣਾ ਤਾਂ ਕਿ ਮੇਰੀ ਕੌਮ ਨੂੰ ਸ਼ਊਰ ਆਏ। ਅੱਛਾ, ਆਂਦਾ ਅੰਗਰੇਜ਼ੀ ਬੋਲਣੇ ਵਾਲੋਂ ਨੇ ਹਮ ਪੇ ਰਾਜ ਕੀਆ। ਇਹ ਮਾਜ਼ੀ 'ਚ ਨਹੀਂ ਕੀਤਾ, ਅੱਜ ਵੀ ਉਹਨਾਂ ਦਾ ਰਾਜ ਹੈ। आज आप वहाँ नौकरी करने पर मजबूर हैं। ਤਾਂ ਮਜਬੂਰ ਹਾਂ ਕਿਉਂਕਿ ਮੇਰੇ ਮੁਲਕ ਦੇ ਵਿੱਚ ਇੰਗਲਿਸ਼ ਲਾਜ਼ਮੀ ਹੈ ਔਰ ਮੇਰੇ ਮੁਲਕ 'ਚ ਨਾ ਕੋਈ ਹੁਨਰਮੰਦ ਨੇ ਜਿਹੜੇ ਫੈਕਟਰੀਆਂ ਲਾਉਂਦੇ, ਨਾ ਮੇਰੇ ਮੁਲਕ ਦੇ ਵਿੱਚ ਮੁਹੱਕਕੀਨ ਨੇ ਜਿਹੜੇ ਸਾਨੂੰ ਰਾਹ ਵਹਾਉਂਦੇ। ਮੇਰੇ ਮੁਲਕ 'ਚ ਸਿਰਫ ਗੁਲਾਮ ਨੇ। ਅਸੀਂ ਇੱਥੇ ਗੁਲਾਮੀ ਕਰ ਰਹੇ ਹਾਂ, ਉਹ ਉੱਥੇ ਗੁਲਾਮੀ ਕਰ ਰਹੇ ਨੇ। ਉਹ ਗੁਲਾਮਾਂ ਦੀ ਗੁਲਾਮੀ ਕਰ ਰਹੇ ਨੇ, ਅਸੀਂ ਤਾਂ ਆਕਾ ਦੀ ਗੁਲਾਮੀ ਕਰ ਰਹੇ ਹਾਂ ਨਾ। ਫਿਰ ਭਾਈ ਹੋਰੀ ਕਹਿੰਦੇ ਨੇ ਦੁਨੀਆ ਗਲੋਬਲ ਵਿਲੇਜ ਬਣ ਚੁੱਕੀ ਹੈ, ਆਲਮੀ ਰਾਬਤੇ ਕੀ ਜ਼ੁਬਾਨ ਇੰਗਲਿਸ਼ ਹੈ। ਯਾਰ ਤੁਸੀਂ ਆਪ ਕਹਿ ਰਹੇ ਹੋ ਆਲਮੀ ਰਾਬਤੇ ਦੀ ਜ਼ੁਬਾਨ ਹੈ, ਆਲਮੀ ਤਲੀਮ ਦੀ ਜ਼ੁਬਾਨ ਨਹੀਂ ਤੁਸੀਂ ਕਹਿ ਰਹੇ। ਰਾਬਤੇ ਦੀ ਜ਼ੁਬਾਨ ਦਾ ਮਤਲਬ ਹੁੰਦਾ ਹੈ ਇੱਕ ਮਜ਼ਮੂਨ ਦੇ ਤੌਰ 'ਤੇ ਪੜ੍ਹਾਉਣਾ। ਤਲੀਮ ਦੀ ਜ਼ੁਬਾਨ ਦਾ ਮਤਲਬ ਹੁੰਦਾ ਹਰ ਮਜ਼ਮੂਨ ਹੀ ਉਸੇ ਜ਼ੁਬਾਨ 'ਚ ਪੜ੍ਹਾਉਣਾ। ਹੁਣ ਜਰਮਨੀ ਦੇ ਵਿੱਚ ਹਰ ਮਜ਼ਮੂਨ ਆਪਣੀ ਮਾਂ ਬੋਲੀ ਜਰਮਨ 'ਚ ਪੜ੍ਹਾਇਆ ਜਾਂਦਾ। ਯਾਰ ਤੁਸੀਂ ਰਾਬਤੇ ਦੀ ਜ਼ੁਬਾਨ ਕਹਿ ਕੇ ਉਹਨੂੰ ਤਲੀਮ ਦੀ ਜ਼ੁਬਾਨ ਵਾਸਤੇ ਜਸਟੀਫਾਈ ਕਰ ਰਹੇ ਹੋ। ਤੁਸੀਂ ਦਲੀਲ ਹੋਰ ਦਿੰਦੇ ਹੋ, ਸਾਬਤ ਕੁਛ ਹੋਰ ਕਰਨਾ ਚਾਹੁੰਦੇ ਹੋ। ਜੇ ਰਾਬਤੇ ਦੀ ਜ਼ੁਬਾਨ ਹੈ ਤਾਂ ਇੱਕ ਮਜ਼ਮੂਨ ਪੜ੍ਹਾਓ, ਮੈਂ ਤਾਂ ਉਹਦੇ ਵੀ ਖਿਲਾਫ ਹਾਂ। ਲੇਕਿਨ ਜੇ ਤੁਹਾਨੂੰ ਬੜਾ ਹੀ ਸ਼ੌਕ ਹੈ, ਤੁਹਾਨੂੰ ਉਹਨਾਂ ਮੂੰਹ ਲਾਣਾ ਨਹੀਂ, ਲੇਕਿਨ ਤੁਸੀਂ ਆਂਦੇ ਹੋ ਲਾਣਾ ਉਹਨਾਂ ਅਤੇ ਰਾਬਤਾ ਕਰਨਾ ਤੁਸੀਂ ਉਹਨਾਂ ਨਾਲ, ਅਤੇ ਇੱਕ ਮਜ਼ਮੂਨ ਪੜ੍ਹਾਓ। ਹਾਂ, ਹਰ ਮਜ਼ਮੂਨ ਕਿਉਂ ਤੁਸੀਂ ਇੰਗਲਿਸ਼ 'ਚ ਪੜ੍ਹਾ ਰਹੇ ਹੋ। ਅਤੇ ਦੂਸਰਾ, ਰਾਬਤੇ ਦੀ ਜ਼ੁਬਾਨ ਤੁਹਾਡੀਆਂ ਜ਼ੁਬਾਨਾਂ ਨੂੰ ਖਾ ਚੱਲੀ ਹੈ। ਉਰਦੂ ਵੀ ਖਾ ਚੱਲੀ ਹੈ, ਇੰਗਲਿਸ਼ ਵੀ ਖਾ ਚੱਲੀ ਹੈ, ਸਾਡੀ ਮਾਂ ਬੋਲੀ ਪੰਜਾਬੀ ਮੁੱਕਰੀ। ਕੀ ਜਰਮਨੀ ਦੇ ਵਿੱਚ ਜਰਮਨ ਜ਼ੁਬਾਨ ਨੂੰ ਖਤਰਾ ਹੈ ਵੇ? ਜਾਪਾਨ 'ਚ ਜਾਪਾਨੀ ਨੂੰ ਖਤਰਾ ਹੈ, ਚੀਨ 'ਚ ਚੀਨੀ ਜ਼ੁਬਾਨ ਨੂੰ ਖਤਰਾ ਹੈ, ਫਰਾਂਸ 'ਚ ਫਰਾਂਸੀਸੀ ਨੂੰ ਹੈ, ਪੰਜਾਬ 'ਚ ਪੰਜਾਬੀ ਜ਼ੁਬਾਨ ਨੂੰ ਖਤਰਾ ਹੈ। ਪੰਜਾਬੀ ਜ਼ੁਬਾਨ ਮੁੱਕ ਰਹੀ ਹੈ ਔਰ ਅਸੀਂ ਇਨਸ਼ਾਅੱਲਾ ਮੁੱਕਣ ਨਹੀਂ ਦਿਆਂਗੇ। ਤੁਸੀਂ ਗੁਲਾਮੀ ਦੀਆਂ ਦਲੀਲਾਂ ਘੜ ਕੇ ਲਿਆਈ ਜਾਓ, ਅਸੀਂ ਜਵਾਬ ਇਨਸ਼ਾਅੱਲਾ ਦਿੰਦੇ ਰਹਾਂਗੇ।